इस बार फिर चर्चा ਦੇ ਵਿੱਚ ਨੇ ਸ਼ਹੀਦ ਇੱਕ ਡਾਕੂਮੈਂਟਰੀ ਲੈ ਕੇ ਆਏ ਨੇ ਜਿਹੜੀ ਕਿ ਖਾਸ ਅੰਦਾਜ਼ ਦੇ ਵਿੱਚ ਜਿਸ ਦਾ ਫਿਲਮਾਂਕਣ ਕੀਤਾ ਗਿਆ। ਮੇਰੀ ਮੁਰਾਦ ਆ ਜਗਮੀਤ ਸਿੰਘ ਸਮੁੰਦਰੀ ਜੀ ਹੁਣਾਂ ਤੋਂ। ਨਾ ਭੁੱਲਣਯੋਗ ਸ਼ਹਾਦਤਾਂ ਦਾ ਇੱਕ ਸੱਚਾ ਇਤਿਹਾਸ। बिल्कुल जी, मैं समझदा कि जिहड़ी सिख इतिहास बहुत वड्डा इतिहास है जी, और ਇਹਦੇ ਵਿੱਚ ਅਸੀਂ ਜਿਹੜਾ ਹੈਗਾ ਸਾਨੂੰ ਮੈਨੂੰ ਲੱਗਦਾ ਕਿ ਪ੍ਰੋਫੈਸ਼ਨਲੀ ਕੰਮ ਬਹੁਤ ਘੱਟ ਹੋਇਆ ਬਹੁਤ ਜ਼ਿਆਦਾ। ਤੇ ਹੁਣ ਤੱਕ 50 ਤੋਂ ਵੱਧ ਸ਼ਹਿਰਾਂ ਵਿੱਚ ਨਾਰਥ ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਦੇ ਵਿੱਚ ਫਿਲਮ ਦਿਖਾਈ ਜਾ ਚੁੱਕੀ, ਕਿਤੇ ਵੀ ਕਿੰਤੂ ਪਰੰਤੂ ਅਜੇ ਤੱਕ ਹੋਇਆ ਨਹੀਂ ਜੀ। ਤੇ ਸਾਨੂੰ ਫਿਲਮ ਦੇਖ ਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਵੈਰੀ ਮਚ। ਇਤਿਹਾਸ ਨਾਲ ਜੋੜਿਆ ਇਹਨਾਂ ਨੇ, ਜਿਨ੍ਹਾਂ ਨੂੰ ਨਹੀਂ ਕੁਝ ਪਤਾ ਉਹਨਾਂ ਨੂੰ ਵੀ ਪਤਾ ਲੱਗਿਆ ਕਿਵੇਂ ਕਿਵੇਂ ਇਹਨਾਂ ਗੁਰੂਆਂ ਦੇ ਜਨਮ ਹੋਏ ਨੇ, ਪ੍ਰਕਾਸ਼ ਦਿਹਾੜੇ ਹੋਏ ਨੇ, ਕਿਵੇਂ ਕਿਵੇਂ ਉਹਨਾਂ ਦਾ ਉਹ ਗੁਰਗੱਦੀਆਂ ਤੇ ਬੈਠੇ ਨੇ। Picture is worth 1,000 words. So when you watch a documentary like this that covers, the contributions the Sikhs have made and the sacrifices they have made. ਜੋ ਸੰਗਤ ਨੇ ਉਹ ਫਿਲਮ ਦੇਖੀ, ਇਹ ਇਸ ਤਰ੍ਹਾਂ ਸਾਨੂੰ ਜਾਪਦਾ ਸੀ ਕਿ ਜਿਸ ਤਰ੍ਹਾਂ ਇਤਿਹਾਸ ਦੇ ਨਾਲ ਅਸੀਂ ਖੁਦ ਉਸ ਵਾਕਿਆ ਦੇ ਵਿੱਚ ਅਸੀਂ ਸ਼ਾਮਲ ਹੋਈਏ। ਤੇ ਦੂਜੀ ਗੱਲ, ਸਾਰੀ ਚੀਜ਼ ਫੈਕਟਸ ਨਾਲ ਸੀ, ਉਹਦੇ ਚ ਕੁਝ ਵੀ ਕੁਐਸਚਨ ਮਾਰਕ ਨਹੀਂ ਸੀ। ਸਾਰੀ ਮੂਵੀ ਅਸੀਂ ਬਹੁਤ ਧਿਆਨ ਨਾਲ ਦੇਖੀ, ਬਲਕਿ ਜਦੋਂ ਥੋੜੀ ਜਿਹੀ ਵੀ ਆਵਾਜ਼ ਆਉਂਦੀ ਸੀ ਇਹ ਲੱਗਦਾ ਸੀ ਕਿ ਨਹੀਂ ਕੁਝ ਮਿਸ ਨਾ ਹੋ ਜਾਵੇ। ਹਰ ਬੰਦਾ ਸਕਰੀਨ ਵੱਲ ਦੇਖ ਰਿਹਾ ਸੀ, ਕੋਈ ਡਿਸਟਰਬ ਨਹੀਂ ਕਰ ਰਿਹਾ ਸੀ। ਸਪੋਜ਼ ਆਸਟ੍ਰੇਲੀਆ ਮੈਂ ਆਇਆ 2011 ਚ ਲਾਸਟ ਆਇਆ ਸੀ ਜੀ। ਜੋ ਵੀ ਅਸੀਂ ਸਪੋਰਟ ਆ ਰਹੀ ਹੈ ਸੰਗਤ ਵੱਲੋਂ, ਚਾਹੇ ਫੰਡਿੰਗ ਹੈ ਕੁਝ ਵੀ ਆ ਰਹੀ ਹੈ, ਆਪਾਂ ਅਗਲੀ ਫਿਲਮ 'ਚ ਹੀ ਪਾਣੀ ਹੈ ਤੇ ਉਹ ਸਮਝ ਲਓ ਵਾਅਦਾ ਪੂਰਾ ਕਰਨਾ ਆਇਆ ਮੈਂ। ਜਦੋਂ ਡਾਕੂਮੈਂਟਰੀ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਇੱਕ ਮਨ ਦੇ ਵਿੱਚ ਆਉਂਦਾ ਵੀ ਇਹ ਤਾਂ ਇੱਕ ਨੌਲੇਜ ਵਾਲੀ ਚੀਜ਼ ਹੋਣੀ ਆ, ਬੜੀ ਬੋਰਿੰਗ ਚੀਜ਼ ਹੋਣੀ। ਤੁਹਾਡੇ ਜਿਹੜਾ ਮੈਂ ਟ੍ਰੇਲਰ ਦੇਖਿਆ ਆ ਉਹ ਇੱਦਾਂ ਨਹੀਂ ਲੱਗਦਾ ਕਿ ਡਾਕੂਮੈਂਟਰੀ ਤੁਸੀਂ ਬਣਾਉਣ ਲੱਗੇ ਆ। ਮੈਨੂੰ ਤਾਂ ਇੱਦਾਂ ਲੱਗਾ ਕਿ ਸ਼ਾਇਦ ਜੋ ਮੈਂ ਪਹਿਲਾਂ ਲੈ ਕੇ ਆਇਆ ਕਿ ਸ਼ਾਇਦ ਇਹ ਵੀ ਸਾਕਾ ਨਨਕਾਣਾ ਵਾਂਗੂ ਸ਼ਾਇਦ ਤੁਸੀਂ ਫੀਚਰ ਫਿਲਮ ਬਣਾਉਣ ਲੱਗੇ। ਜੀ ਜੀ, ਸਾਡੇ ਕੋਲ ਸਾਊਂਡ ਬਚਦੀ ਹੈ, ਸਾਡੇ ਕੋਲ ਲਾਈਟ ਬਚਦੀ ਹੈ, ਸਾਡੇ ਕੋਲ ਵੀ ਲੈਫਟ ਵਿਦ ਸਮ ਪਿਕਚਰਸ, ਠੀਕ ਹੈ ਨਾ। ਸੋ ਉਹ ਸਾਊਂਡ ਐਂਡ ਲਾਈਟ ਦੇ ਕਨਸੈਪਟ ਨੂੰ ਅਸੀਂ ਫੀਚਰ ਫਿਲਮ 'ਚ ਡਾਕੂਮੈਂਟਰੀ ਦੇ ਇਹਨੂੰ ਡਾਕੂ ਫੀਚਰ ਵੀ ਕਹਿ ਸਕਦੇ ਹਾਂ। ਜ਼ਬਰ ਤੇ ਜ਼ੁਲਮ ਦਾ ਗ੍ਰਹਿਣ ਲੱਗਿਆ ਹੋਇਆ ਸੀ। ਗ੍ਰਹਿਣ ਨੂੰ ਚੀਰ ਕੇ ਸੰਤ ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਤੇ ਸ਼ਹੀਦ ਦੇ ਵਿੱਚ ਤੁਸੀਂ ਕੀ ਇਹਦਾ ਕੰਟੈਂਟ ਕੀ ਲਿਆਂਦਾ? ਸ਼ਹੀਦ ਇੱਕ ਤਰ੍ਹਾਂ ਦਾ ਸਿੱਖ ਹਿਸਟਰੀ ਦਾ ਸਿਨੋਪਸਿਸ ਹੈ ਜੀ, ਸਾਰਾਂਸ਼। ਜਿਹੜਾ ਬੰਦਾ ਜਿਹਨੂੰ ਸਿੱਖ ਹਿਸਟਰੀ ਬਾਰੇ, ਜਿੱਦਾਂ ਅਸੀਂ ਗੋਰਿਆਂ ਨੂੰ ਵੀ ਫਿਲਮ ਦਿਖਾਈ, ਹਾਂਜੀ, ਜਿਹੜਾ ਬੰਦਾ ਨੇ ਸਿੱਖ ਹਿਸਟਰੀ ਬਾਰੇ ਕੁਝ ਨਹੀਂ ਪਤਾ ਜੀ, ਉਹ ਫਿਲਮ ਦੇਖੇ ਉਹਨੂੰ ਸਿੱਖ ਹਿਸਟਰੀ ਬਾਰੇ ਪਤਾ ਚੱਲ ਜਾਏਗਾ। ਇਹ ਫਿਲਮ ਸਿੱਖੀਜ਼ਮ ਸ਼ੁਰੂ ਕਿੱਦਾਂ ਹੋਇਆ, 10 ਗੁਰੂ ਸਾਹਿਬਾਨ ਦੀ ਇੰਟਰੋਡਕਸ਼ਨ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ ਖਾਲਸਾ ਪੰਥ ਦੀ ਸਥਾਪਨਾ, ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਬਿਲਕੁਲ ਬਰੀਫ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਫਿਰ ਜ਼ਾਕਰੀਆ ਖਾਂ ਦਾ ਦੌਰ ਆਇਆ, ਫਿਰ ਬਾਬਾ ਗਰਜਾ ਸਿੰਘ ਮੋਤਾ ਸਿੰਘ, ਉਹ ਕਰੈਕਟਰ ਸੀ ਲਾਈਵ ਦਿਖਾਏ। ਉੱਥੇ ਤੱਕ ਫਿਲਮ ਟਰੈਵਲ ਕਰਦੀ ਹੈ। ਨਾ ਭੁੱਲਣਯੋਗ ਸ਼ਹਾਦਤਾਂ ਦਾ ਇੱਕ ਸੱਚਾ ਇਤਿਹਾਸ। ਸ਼ਹੀਦ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪ੍ਰੋਗਰਾਮ ਸਨਮੁਖ ਦੇ ਵਿੱਚ ਅੱਜ ਅਸੀਂ ਇਹੋ ਜਿਹੀ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਸਿੱਖ ਇਤਿਹਾਸ ਦੇ ਲਈ ਕਾਫੀ ਕੰਮ ਕੀਤਾ ਆ, ਵਿਜ਼ੂਅਲ ਜੇ ਕਹੀਏ ਕਿ ਵੀਡੀਓ ਬਣਾਉਣ ਦੇ ਵਿੱਚ ਜਾਂ ਫਿਲਮਾਂ ਬਣਾਉਣ ਦੇ ਵਿੱਚ। ਇਸ ਸ਼ਖਸ ਨੇ ਪਹਿਲਾਂ ਰਾਈਸ ਆਫ ਖਾਲਸਾ ਡਾਕੂਮੈਂਟਰੀ ਬਣਾਈ, ਉਸ ਤੋਂ ਬਾਅਦ ਦੇ ਵਿੱਚ ਸਾਕਾ ਨਨਕਾਣਾ ਫੀਚਰ ਫਿਲਮ ਬਣਾਈ। ਕਾਫੀ ਵਧੀਆ ਇਹਨਾਂ ਨੂੰ ਹੁੰਗਾਰਾ ਦਰਸ਼ਕਾਂ ਦਾ ਵੀ ਮਿਲਿਆ। ਰਾਈਸ ਆਫ ਖਾਲਸਾ ਨੇ ਤਾਂ ਕਾਫੀ ਅਵਾਰਡ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉਹ ਵੀ ਜਿੱਤੇ। ਇਸ ਵਾਰ ਫਿਰ ਚਰਚਾ ਦੇ ਵਿੱਚ ਨੇ ਸ਼ਹੀਦ ਇੱਕ ਡਾਕੂਮੈਂਟਰੀ ਲੈ ਕੇ ਆਏ ਨੇ ਜਿਹੜੀ ਕਿ ਖਾਸ ਅੰਦਾਜ਼ ਦੇ ਵਿੱਚ ਜਿਸ ਦਾ ਫਿਲਮਾਂਕਣ ਕੀਤਾ ਗਿਆ। ਮੇਰੀ ਮੁਰਾਦ ਆ ਜਗਮੀਤ ਸਿੰਘ ਸਮੁੰਦਰੀ ਜੀ ਹੁਣਾਂ ਤੋਂ। ਸਤਿ ਸ਼੍ਰੀ ਅਕਾਲ ਸਮੁੰਦਰੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੁਲਾਕਾਤ ਸ਼ੁਰੂ ਕਰਨ ਤੋਂ ਪਹਿਲਾਂ ਇਹੀ ਪੁੱਛ ਲੈਂਦੇ ਹਾਂ ਕਿ ਸਮੁੰਦਰੀ ਸ਼ਬਦ ਜਿਹੜਾ ਆ ਇਹ ਵੈਸੇ ਤਖੱਲਸ ਲਾਇਆ ਹੋਇਆ ਆ, ਇਹ ਕਾਫੀ ਵੱਡਾ, ਜਾਣੀ ਕਹਿ ਲਓ ਵੀ ਸਮੁੰਦਰ ਸਭ ਕੁਝ ਸਮੁੱਟਿਆ ਹੁੰਦਾ। ਸਮੁੰਦਰੀ ਐਕਚੁਅਲੀ ਅਨਡਿਵਾਈਡਡ ਇੰਡੀਆ ਜਦੋਂ ਸੀਗਾ, ਹੁਣ ਤਾਂ ਪਾਕਿਸਤਾਨ ਬਣ ਗਿਆ ਬਸ 1947 ਤੋਂ ਬਾਅਦ, ਉੱਥੋਂ ਅਸੀਂ ਮਾਈਗ੍ਰੇਟ ਹੋਏ ਸੀਗੇ। ਅੱਛਾ ਜੀ। ਤੇ ਜਿਹੜਾ ਸ਼ਹਿਰ ਹੈ ਉੱਥੇ ਸੌਰੀ ਇੱਕ ਚੱਕ 139 ਦੇ ਕੋਲ ਜਗ੍ਹਾ ਹੈਗੀ ਸਮੁੰਦਰੀ, ਤੇ ਉਹ ਆਪਾਂ ਉਹ ਸਾਡੇ ਨਾਂ ਦੇ ਨਾਲ ਲੱਗਿਆ ਹੋਇਆ
ਤੇਜਾ ਸਿੰਘ ਸਮੁੰਦਰੀ ਵੀ ਸੇਮ ਪਿੰਡ ਦੇ ਸੀਗੇ ਜੀ। ਤੇ ਆਪਣੇ ਸਾਡੇ ਦਾਦਾ ਜੀ ਸੰਤ ਸਿੰਘ ਸਮੁੰਦਰੀ ਸਾਰੇ ਉੱਥੋਂ ਫਿਰ ਮਾਈਗ੍ਰੇਟ ਹੋ ਕੇ ਇੰਡੀਆ ਆਏ ਸੀ ਜੀ। ਜੀ ਤੇ ਦਰਸ਼ਕਾਂ ਦੇ ਨਾਲ ਮੈਂ ਦੱਸਦਾ ਜਾਵਾਂ ਕਿ ਤੇਜਾ ਸਿੰਘ ਸਮੁੰਦਰੀ ਸਿੱਖੀਜ਼ਮ ਦੇ ਵਿੱਚ ਬਹੁਤ ਵੱਡਾ ਇੱਕ ਨਾਂ ਆ, ਖਾਸ ਤੌਰ ਦੇ ਉੱਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਾਊਂਡਰ ਮੈਂਬਰਸ ਦੇ ਵਿੱਚ ਸੀ ਤੇ ਨਾਲ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਜਿਹੜਾ ਉਹਨਾਂ ਨੇ ਲਿਆ ਤੇਜਾ ਸਿੰਘ ਸਮੁੰਦਰੀ ਹੋਣਾ ਨੇ। ਤੇ ਚਲੋ ਖੈਰ ਇੱਕ ਮਹਾਨ ਸ਼ਖਸੀਅਤ ਨੂੰ ਯਾਦ ਕੀਤਾ ਤੁਹਾਡੇ ਬਹਾਨੇ, ਤੇ ਇਹਦਾ ਵੀ ਪ੍ਰਭਾਵ ਹੋਣਾ ਕਿ ਤੁਹਾਡੇ ਪਿੰਡ ਤੋਂ ਸੀਗੇ ਤੇਜਾ ਸਿੰਘ ਸਮੁੰਦਰੀ ਸਾਹਿਬ ਤੇ ਬਾਅਦ ਦੇ ਵਿੱਚ ਤੁਸੀਂ ਵੀ ਇੱਧਰ ਨੂੰ ਹੋਇਆ ਕਿ ਮੈਂ ਵੀ ਕੁਛ ਕਰਾਂ ਜਿੱਦਾਂ ਉਹ ਕਰ ਰਹੇ ਸਾਡੇ ਬਜ਼ੁਰਗ ਕਰਦੇ ਸੀ, ਮੈਂ ਵੀ ਕੁਛ ਅਵੇਅਰ ਕਰਾਂ, ਮੈਂ ਕੁਛ ਕੰਮ ਕਰਕੇ ਜਾਵਾਂ ਇੱਦਾਂ ਦਾ। ਬਿਲਕੁਲ ਜੀ, ਮੈਂ ਸਮਝਦਾ ਕਿ ਜਿਹੜੀ ਸਿੱਖ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਜੀ, ਔਰ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪ੍ਰੋਫੈਸ਼ਨਲੀ ਕੰਮ ਬਹੁਤ ਘੱਟ ਹੋਇਆ। ਬਹੁਤ ਜ਼ਿਆਦਾ ਮੈਂ ਸਮਝਦਾ ਕਿ ਕੋਈ ਵੀ ਚੀਜ਼ ਨੂੰ ਤੁਸੀਂ ਕ੍ਰੀਏਟ ਕਰਨਾ ਉਹ 'ਚ ਪ੍ਰੋਫੈਸ਼ਨਲਿਜ਼ਮ ਹੋਣਾ ਬਹੁਤ ਜ਼ਰੂਰੀ। ਪ੍ਰੋਫੈਸ਼ਨਲਿਜ਼ਮ ਤੋਂ ਮੇਰਾ ਮਤਲਬ ਹੈ ਕੁਆਲਿਟੀ ਜੀ, ਠੀਕ ਹੈ। ਸੋ ਮੈਨੂੰ ਇਹ ਲੱਗਦਾ ਸੀ ਕਿ ਜਿਹੜੀ ਸਿੱਖ ਇਤਿਹਾਸ ਦੀ ਕਹਾਣੀਆਂ ਨੇ ਉਹ ਵਰਲਡ ਦੀਆਂ ਸਾਰਿਆਂ ਨਾਲੋਂ ਬੈਸਟ ਰੀਅਲ ਸਟੋਰੀਜ਼ ਨੇ ਜੀ। ਕ੍ਰਿਸਚੈਨਿਟੀ ਦੇ ਵੀ ਦੇਖੋ ਇੱਕੋ ਸ਼ਹੀਦ ਹੋਏ ਜੀਸਸ ਕ੍ਰਾਈਸਟ, ਸਾਰਾ ਵਰਲਡ ਜਾਣਦਾ, ਸਾਡੇ ਲੱਖਾਂ ਸ਼ਹੀਦ ਹੋਏ ਆ, ਲੇਕਿਨ ਮੈਂ ਨਹੀਂ ਸਮਝਦਾ ਕਿ ਹਾਲੇ ਗੁਰੂਆਂ ਨੂੰ ਜਾਂ ਗੁਰੂ ਅਰਜਨ ਦੇਵ ਜੀ ਨੂੰ ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਡੇ ਸਿੱਖਾਂ ਤੋਂ ਬਾਹਰ ਕਾਫੀ ਲੋਕ ਜਾਣਦੇ ਹੋਣਗੇ ਲੇਕਿਨ ਹੋਲ ਵਰਲਡ ਨਹੀਂ ਜਾਣਦਾ, ਠੀਕ ਹੈ। ਸੋ ਇਹ ਮੈਂ ਚਾਹੁੰਦਾ ਕਿ ਕਹਾਣੀਆਂ ਜਿਹੜੀਆਂ ਹੈਗੀਆਂ ਰੀਅਲ ਸਟੋਰੀਜ਼ ਹੈਗੀਆਂ ਇਹ ਵਧੀਆ ਤਰੀਕੇ ਨਾਲ ਹਾਈ ਕੁਆਲਿਟੀ ਫਿਲਮ ਮੇਕਿੰਗ ਹੋਵੇ ਤਾਂ ਕਿ ਵਰਲਡ ਦੇ ਹਰ ਕੋਨੇ 'ਚ ਇਹ ਚੀਜ਼ ਪਹੁੰਚੇ, ਇਹ ਮੇਰਾ ਮਕਸਦ ਹੈ। ਨਹੀਂ ਬਹੁਤ ਮਹਾਨ ਇੱਕ ਮਕਸਦ ਹੈ ਇਹ, ਖਾਸ ਤੌਰ ਦੇ ਉੱਤੇ ਅਜੇ ਵੀ ਜਦੋਂ ਅਸੀਂ ਗੱਲਾਂ ਕਰੀਦੀਆਂ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ, ਖਾਸ ਤੌਰ ਤੇ ਜਦੋਂ ਅਸੀਂ ਦੱਸੀਦਾ ਵੀ ਸਾਡਾ ਜਿਹੜਾ ਧਰਮ ਇੱਦਾਂ ਆ ਤੇ ਉਹ ਬੜੇ ਹੈਰਾਨ ਹੁੰਦੇ ਆ ਕਿ ਅਸੀਂ ਇੰਨਾ ਜ਼ਿਆਦਾ ਪ੍ਰਚਾਰਿਆ ਨਹੀਂ, ਜਿੱਦਾਂ ਸਾਡੇ ਵਿੱਚ ਘਾਟ ਤਾਂ ਜ਼ਰੂਰ ਰਹੀ ਆ, ਪਰ ਇੱਕ ਸ਼ਾਇਦ ਘਾਟ ਇਸ ਕਰਕੇ ਵੀ ਆ ਕਿ ਇਹ ਬੜਾ ਇੱਕ ਰਿਸਕੀ ਸਬਜੈਕਟ ਆ ਕਿ ਇਹਦੇ ਵਿੱਚ ਰਿਸਕ ਬਹੁਤ ਹੈ। ਇੱਕ ਤਾਂ ਪੈਸੇ ਇਹਦੇ ਵਿੱਚ ਹਰ ਇੱਕ ਜਿਹੜਾ ਵੀ ਨਿਰਦੇਸ਼ਕ ਹੈ ਜਾਂ ਡਾਇਰੈਕਟਰ ਕੋਈ ਵੀ ਬਣਾਉਣੀ ਚਾਹੁੰਦਾ ਫਿਲਮ, ਉਹ ਚਾਹੁੰਦਾ ਆ ਕਿ ਮੈਨੂੰ ਪੈਸੇ ਘੱਟੋ ਘੱਟ ਜਿੰਨੇ ਮੇਰੇ ਲੱਗੇ ਆ ਉਹ ਤਾਂ ਵਾਪਸ ਆ ਜਾਣ। ਤੇ ਦੂਜਾ ਹੈਗਾ ਕਿ ਇਹਦੇ ਵਿੱਚ ਬੜੀਆਂ ਨਾਲ ਵਿਵਾਦ ਵੀ ਜੁੜ ਜਾਂਦੇ ਆ ਕਿਉਂਕਿ ਸਾਡੇ ਅਜੇ ਵੀ ਇਤਿਹਾਸ ਦੇ ਵਿੱਚ ਕੁਛ ਨਾ ਕੁਛ ਕਿਤੇ ਨਾ ਕਿਤੇ ਹੈਗਾ, ਦੋ ਰਾਵਾਂ ਅਜੇ ਵੀ ਪਾਈਆਂ ਜਾਂਦੀਆਂ ਸਾਡੇ ਸਮਾਜ 'ਚ। ਤੇ ਕਿੱਦਾਂ ਡੀਲ ਕਰਦੇ ਹੋ ਇਸ ਚੀਜ਼ ਨੂੰ? ਬੇਸਿਕਲੀ ਰਿਸਰਚ ਅਸੀਂ ਚੰਗੇ ਤਰੀਕੇ ਨਾਲ ਕਰਦੇ ਹਾਂ। ਹਾਂਜੀ, ਸਾਲ ਡੇਢ ਸਾਲ ਦੀ ਸਕ੍ਰਿਪਟਿੰਗ ਕਰਨ ਦੇ ਵਿੱਚ ਲਾਇਆ, ਕੁਛ ਬੁੱਧੀਜੀਵੀ ਲੋਕ ਉਹ 'ਚ ਇਨਵੋਲਵ ਕੀਤੇ ਤੇ ਹੁਣ ਤੱਕ 50 ਤੋਂ ਵੱਧ ਸ਼ਹਿਰਾਂ ਵਿੱਚ ਨਾਰਥ ਅਮਰੀਕਾ, ਆਸਟ੍ਰੇਲੀਆ ਤੇ ਯੂਰਪ ਦੇ ਵਿੱਚ ਫਿਲਮ ਦਿਖਾਈ ਜਾ ਚੁੱਕੀ, ਕਿਤੇ ਵੀ ਕਿੰਤੂ ਪਰੰਤੂ ਅਜੇ ਤੱਕ ਹੋਇਆ ਨਹੀਂ। ਤੇ ਉਹ ਸਾਡੀ ਰਿਸਰਚ ਦਾ ਨਤੀਜਾ ਹੈ ਔਰ ਮੈਂ ਕਹਿੰਦਾ ਪਰਮਾਤਮਾ ਦੀ ਕਿਰਪਾ ਜਿਹਨੇ ਸਾਨੂੰ ਉਹ ਚੀਜ਼ਾਂ ਬਖਸ਼ੀਆਂ ਵੀ ਤੁਸੀਂ ਇਸ ਚੀਜ਼ ਨਾਲ ਲਿਖੀ ਜਾਓ। ਸਮ ਗਾਈਡਿੰਗ ਫੋਰਸ ਵਾਸ ਦੇਅਰ ਕਿ ਇਹ ਚੀਜ਼ ਬਣਨੀ ਚਾਹੀਦੀ ਹਾਈ ਕੁਆਲਿਟੀ ਤੇ ਇਸ ਕਰਕੇ ਉਹ ਮੈਂ ਸਮਝਦਾ ਕਿ ਜੋ ਤੁਸੀਂ ਚੰਗੀ ਨੀਤ ਨਾਲ ਕੰਮ ਕਰਦੇ ਹੋ ਔਰ ਤੁਹਾਡਾ ਮੋਟਿਵ ਮਕਸਦ ਹੁੰਦਾ ਕਿ ਯਾਰ ਇਹ ਚੀਜ਼ ਨੂੰ ਮੈਂ ਵਰਲਡ ਵਾਈਡ ਪਹੁੰਚਾਉਣਾ ਹੈ ਐਜ਼ ਅ ਫਿਲਮ ਮੇਕਰ, ਸੋ ਆਈ ਥਿੰਕ ਚੀਜ਼ਾਂ ਆਪਣੇ ਆਪ ਸਹੀ ਤਰੀਕੇ ਨਾਲ ਜੁੜਦੀਆਂ ਰਹਿੰਦੀਆਂ ਜੀ। ਤੇ ਪਹਿਲਾਂ ਵੀ ਚਲੋ ਵੈਸੇ ਆ ਪਿਛਲੇ 10 ਸਾਲ ਤੋਂ ਦੇਖੀਏ ਕਿ ਕਾਫੀ ਇਸ ਤਰੀਕੇ ਨਾਲ ਕੰਮ ਜਿਹੜਾ ਹੋਣ ਲੱਗਾ, ਪਰ ਕੰਮ ਜਿੰਨਾ ਹੋਇਆ ਆ ਉਹ 1 ਜਾਂ 2 ਫਿਲਮਾਂ ਕਰਦੇ ਆ, ਉਸ ਤੋਂ ਬਾਅਦ ਦੇ ਵਿੱਚ ਆਪਣਾ ਜਾਂ ਤਾਂ ਉਹ ਮੋੜ ਕੱਟ ਲੈਂਦੇ ਆ ਜਾਂ ਪੈਸੇ ਕਮਾਉਂਦੇ ਆ, ਹੋਰ ਕੋਈ ਸ਼ੁਰੂ ਕਰ ਲੈਂਦੇ ਆ। ਤੁਹਾਡਾ ਇਹ ਤੀਜਾ ਪ੍ਰੋਜੈਕਟ ਆ ਇਹਦੇ ਵਿੱਚ, ਤੇ ਇਹਦਾ ਮਤਲਬ ਇਹ ਹੈ ਕਿ ਹੁੰਗਾਰਾ ਵੀ ਜ਼ਰੂਰ ਮਿਲਿਆ ਹੋਣਾ, ਪਰ ਕਿਹੜੀ ਇੱਕ ਫੋਰਸ ਹੈ ਜਿਹੜੀ ਕਿ ਤੁਹਾਨੂੰ ਅੱਗੇ ਦੇ ਅੱਗੇ ਲੈ ਜਾਂਦੀ ਹੈ? ਕਿਉਂਕਿ ਮੈਂ ਦੇਖਿਆ ਨਹੀਂ ਕਿ ਏਡਾ ਲੰਬਾ ਸਮਾਂ ਤੀਜਾ ਹੈਗਾ ਜੀ ਤੇ ਚੌਥਾ ਪਾਈਪਲਾਈਨ 'ਚ ਹੈ, ਆਲਰੇਡੀ ਅੰਡਰ ਪ੍ਰੋਡਕਸ਼ਨ ਹੈ। ਅੱਛਾ ਜੀ। ਤੇ ਇਹ ਬੇਸਿਕਲੀ ਇਹ ਹੁੰਦਾ ਕਿ ਮੈਂ ਸਮਝਦਾ ਕਿ ਤੁਸੀਂ ਇਹ ਕੰਟਰੀ ਜਾਂਦੇ ਹੋ, ਸਪੋਜ਼ ਆਸਟ੍ਰੇਲੀਆ ਮੈਂ ਆਇਆ 2011 ਚ ਲਾਸਟ ਆਇਆ ਸੀ ਇੱਥੇ ਬ੍ਰਿਸਬੇਨ ਦੇ ਵਿੱਚ ਲੋਗਨ ਰੋਡ ਗੁਰਦੁਆਰਾ ਸਾਹਿਬ ਆਪਾਂ ਰਾਈਸ ਆਫ ਦਾ ਖਾਲਸਾ ਸਕਰੀਨ ਕੀਤੀ ਸੀ ਜੀ। ਉਦੋਂ ਜ਼ੁਬਾਨ ਤੇ ਕਮਿਟਮੈਂਟ ਕੀਤੀ ਸੀ ਸਟੇਜ ਤੇ ਕਿ ਜੋ ਵੀ ਅਸੀਂ ਸਪੋਰਟ ਆ ਰਹੀ ਹੈ ਸੰਗਤ ਵੱਲੋਂ, ਚਾਹੇ ਫੰਡਿੰਗ ਹੈ ਕੁਛ ਵੀ ਆ ਰਹੀ ਹੈ, ਆਪਾਂ ਅਗਲੀ ਫਿਲਮ 'ਚ ਹੀ ਪਾਣੀ ਹੈ ਤੇ ਉਹ ਸਮਝ ਲਓ ਵਾਅਦਾ ਪੂਰਾ ਕਰਨਾ ਆਇਆ ਮੈਂ ਜੀ, ਮੇਬੀ 10 years later, ਕਿਉਂਕਿ ਵਿੱਚ ਕਾਫੀ ਸਾਡੇ ਆਪਣੇ ਹੋਰ ਵੀ ਕੰਮ ਹੁੰਦੇ ਆ, ਵਿੱਚ ਕੋਵਿਡ ਵੀ ਆ ਗਿਆ, 3 ਸਾਲ 4 ਸਾਲ ਤੋਂ ਚਲੇ ਗਏ, ਕੋਵਿਡ 'ਚ ਖਰਾਬ ਹੋ ਗਏ। ਤੇ ਇਹ ਮੈਂ ਸਮਝਦਾ ਕਿ ਇਹ ਚੀਜ਼ ਜਿਹੜੀ ਹੈਗੀ ਨਾ, ਸਮ ਫੋਰਸ ਇਜ਼ ਦੇਅਰ, ਕੋਈ ਫੋਰਸ ਹੈ ਸਾਡੇ, ਅਸੀਂ ਕਿਸੇ ਕਾਬਿਲ ਨਹੀਂ ਹੈਗੇ, ਇਹ ਸਾਡੇ ਕੋਲ ਕੋਈ ਚੀਜ਼ ਕਰਵਾ ਰਿਹਾ, ਕੋਈ ਪਰਮਾਤਮਾ ਕਰਵਾ ਰਿਹਾ। ਨਹੀਂ ਤੇ ਜਿਸ ਤਰੀਕੇ ਨਾਲ ਫਿਲਮ ਬਣੀ ਹੈ ਇਹ ਬਣ ਗਈ, ਇਹ ਬਣਾਈ ਨਹੀਂ ਕਹਿ ਸਕਦਾ ਮੈਂ, ਕਿਉਂਕਿ ਸਮ ਫੋਰਸ ਇਜ਼ ਦੇਅਰ, ਲੋਕ ਆਪੇ ਜੁੜੀ ਜਾਂਦੇ ਨਾਲ, ਕੋਈ ਇੱਥੋਂ ਜੁੜ ਜਾਂਦਾ ਨਾਲ ਆਪਣੇ ਆਪ। ਜਦੋਂ ਸਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਾਨੂੰ ਗਾਈਡਿੰਗ ਫੋਰਸ ਮਿਲ ਜਾਂਦੀ ਹੈ ਕੋਈ ਵੀ ਆਹ ਚੀਜ਼ ਤੁਸੀਂ ਇੱਦਾਂ ਕਰੋ, ਸੋ ਇਹ ਉਸ ਫੋਰਸ ਨਾਲ ਚੱਲ ਰਹੇ ਹਾਂ। ਔਰ ਮੈਂ ਹਮੇਸ਼ਾ ਅਗੇਨ ਮੈਂ ਵਰਡ ਇਹੀ ਯੂਜ਼ ਕਰੂੰਗਾ ਕਿ ਜਿਹੜਾ ਵੀ ਕੰਮ ਇਹ 'ਚ ਕਰਨਾ ਹੈ ਪ੍ਰੋਪਰ ਰਿਸਰਚ ਕਰਕੇ, ਰਹਿਤ ਮਰਿਆਦਾ ਨੂੰ ਖਿਆਲ 'ਚ ਰੱਖ ਕੇ, ਔਰ ਆਪਾਂ ਪ੍ਰੋਫੈਸ਼ਨਲੀ ਕਰਨਾ ਜੀ, ਠੀਕ ਹੈ ਨਾ। ਜਿਹੜੀ ਗੱਲ ਤੁਸੀਂ ਦੂਜੀ ਕਹੀ ਕਿ ਕਿੰਤੂ ਲੋਕ ਡਰਦੇ ਆ ਪੈਸਾ ਬਣਾਉਣ ਆਉਂਦੇ ਆ, ਸਾਡਾ ਮੋਟਿਵ ਉਹ ਨਹੀਂ ਹੈਗਾ। ਡੈਫੀਨੇਟਲੀ ਪੈਸਾ ਚਾਹੀਦਾ ਹੁੰਦਾ ਗਾਂ ਤੁਰਨ ਵਾਸਤੇ, ਕਿਉਂਕਿ ਗਾਂ ਅਸੀਂ ਫਿਲਮਾਂ ਤਾਂ ਹੀ ਬਣਾਵਾਂਗੇ ਸਾਡੇ ਕੋਲ ਫਾਈਨੈਂਸ਼ੀਅਲ ਦਿਸੇ ਕਰਾਂਗੇ, ਕਿਉਂਕਿ ਮੇਰੇ ਘਰ ਦੇ ਪਰਿਵਾਰ ਵੀ ਪਾਲਣੇ ਆ। ਹਾਂ, ਪਰਿਵਾਰ ਵੀ ਪਾਲਣੇ, ਤੇ ਮੇਰੇ ਘਰ ਦੇ ਮੈਨੂੰ ਕਈ ਵਾਰ ਕਹਿੰਦੇ ਘਰ ਫੂਕੇ ਤੋਂ ਤਮਾਸ਼ਾ ਦੇਖਦਾ, ਬਟ ਉਹ ਮੇਰਾ ਜਜ਼ਬਾ ਹੈ, ਮੇਰਾ ਇੱਕ ਮਕਸਦ ਹੈ ਕਿ ਮੈਂ ਇਸ ਚੀਜ਼ ਨੂੰ ਮੈਂ ਆਪਣੇ ਗਾਂ ਤੋਰੀ ਰੱਖਾਂ। ਔਰ ਤੁਹਾਡੇ ਵਰਗੇ ਸੱਜਣ ਮਿੱਤਰ ਸਪੋਰਟ ਕਰਦੇ ਜਿੱਥੇ ਵੀ ਜਾਈਦਾ ਸੀ, ਆਸਟ੍ਰੇਲੀਆ 'ਚ ਹੁਣ ਆਏ ਆ, ਕਾਫੀ ਸਾਨੂੰ ਲੋਕ ਜੁੜੇ ਨੇ ਨਾਲ,
ਤੇ ਮਤਲਬ ਲੋਕ ਦੂਸਰੇ ਮੂਲ ਦੇ ਲੋਕ ਜਿਹੜੇ ਮਤਲਬ ਦੂਸਰੇ ਮੂਲ ਤੋਂ ਮੇਰਾ ਭਾਵ ਇੱਕ ਹਾਂਗਕਾਂਗ ਤੋਂ ਫੈਮਿਲੀ ਆਈ ਸੀ ਫਿਲਮ ਦੇਖਣ ਉੱਥੇ ਸਿਡਨੀ ਤੁਰਾਮੁਰਾ ਗੁਰਦੁਆਰਾ ਸਾਹਿਬ ਵਿਖੇ। ਉਹਨਾਂ ਨੇ ਸਾਨੂੰ ਬਹੁਤ ਇਨਕਰੇਜ ਕੀਤਾ, ਕਹਿੰਦੇ ਸਾਨੂੰ ਤਾਂ ਕੁਝ ਵੀ ਨਹੀਂ ਸੀ ਪਤਾ। ਉਹਨਾਂ ਨੇ ਹੁਣ ਮੈਨੂੰ ਰੈਫਰ ਕੀਤਾ ਹਾਂਗਕਾਂਗ, ਹੁਣ ਹਾਂਗਕਾਂਗ ਸਾਡਾ ਪਲਾਨ ਹੋ ਰਿਹਾ ਸਕਰੀਨਿੰਗ ਦਾ। ਸੋ ਉਹ ਇੱਕ ਇਨਕਰੇਜਮੈਂਟ ਜੀ, ਉਹ ਫੋਰਸ ਹੈ ਜਿਹੜੀ ਵੀ ਲੋਕੀ ਜਿਹੜੇ ਐਪਰੀਸ਼ੀਏਸ਼ਨ ਸਾਨੂੰ ਮਿਲਦੀ ਹੈ, ਦੈਟ ਕੀਪਸ ਅਸ ਗੋਇੰਗ। ਜੀ ਜਦੋਂ ਡਾਕੂਮੈਂਟਰੀ ਦੀ ਅਸੀਂ ਗੱਲ ਕਰਦੇ ਹਾਂ ਉਸ ਵੇਲੇ ਇੱਕ ਮਨ ਦੇ ਵਿੱਚ ਆਉਂਦਾ ਵੀ ਇਹ ਤਾਂ ਇੱਕ ਨੌਲੇਜ ਵਾਲੀ ਚੀਜ਼ ਹੋਣੀ ਆ, ਬੜੀ ਬੋਰਿੰਗ ਚੀਜ਼ ਹੋਣੀ ਆ ਜਦੋਂ ਡਾਕੂਮੈਂਟਰੀ ਅਸੀਂ ਗੱਲ ਕਰਦੇ, ਕਿਉਂਕਿ ਉਹਦੇ ਵਿੱਚ ਮੇਨ ਟਾਰਗੇਟ ਇਹ ਹੁੰਦਾ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਆ ਉਹ ਅੱਗੇ ਤੋਂ ਅੱਗੇ ਦੇਈਏ। ਉਹਦੇ ਵਿੱਚ ਵੈਸੇ ਹੁਣ ਤਾਂ ਧਿਆਨ ਰੱਖਣ ਲੱਗ ਪਏ, ਪਰ ਤੁਹਾਡੇ ਜਿਹੜਾ ਮੈਂ ਟ੍ਰੇਲਰ ਦੇਖਿਆ ਆ ਉਹ ਇੱਦਾਂ ਨਹੀਂ ਲੱਗਦਾ ਕਿ ਡਾਕੂਮੈਂਟਰੀ ਤੁਸੀਂ ਬਣਾਉਣ ਲੱਗੇ ਆ। ਮੈਨੂੰ ਤਾਂ ਇੱਦਾਂ ਲੱਗਾ ਕਿ ਸ਼ਾਇਦ ਜੋ ਮੈਂ ਪਹਿਲਾਂ ਲੈ ਕੇ ਆਇਆ ਕਿ ਸ਼ਾਇਦ ਇਹ ਵੀ ਸਾਕਾ ਨਨਕਾਣਾ ਵਾਂਗੂ ਸ਼ਾਇਦ ਤੁਸੀਂ ਫੀਚਰ ਫਿਲਮ ਬਣਾਉਣ ਲੱਗੇ। ਫਿਰ ਜਦੋਂ ਤੁਹਾਨੂੰ ਮਿਲੇ ਆ ਤਾਂ ਫਿਰ ਤੁਸੀਂ ਦੱਸਿਆ ਕਿ ਇਹ ਡਾਕੂਮੈਂਟਰੀ ਆ। ਤੇ ਦੇਖੋ ਉਹ ਕੋਸ਼ਿਸ਼ ਕੀਤੀ ਹੈ ਕਿ ਇੱਕ ਡਾਕੂਮੈਂਟਰੀ ਨੂੰ ਫੀਚਰ ਫਿਲਮ ਦੇ ਸਟਾਈਲ 'ਚ ਬਣਾਇਆ ਜਾਏ। ਇਹ ਪਹਿਲੀ ਵਾਰੀ ਹੋਇਆ, ਤੁਸੀਂ ਸਰਚ ਕਰ ਲਓ ਕਿਤੇ ਵੀ, ਯੂ ਵਿਲ ਨਾਟ ਫਾਈਂਡ ਇਟ ਐਨੀਵੇਅਰ। ਸਾਊਂਡ ਐਂਡ ਲਾਈਟ ਦਾ ਕਨਸੈਪਟ ਹੈ, ਕਿਉਂਕਿ ਆਪਾਂ ਗੁਰੂ ਸਾਹਿਬਾਨ ਦੇ ਕਿਰਦਾਰ ਨਹੀਂ ਦਿਖਾ ਸਕਦੇ। ਸਾਡੇ ਕੋਲ ਸਾਊਂਡ ਬਚਦੀ ਹੈ, ਸਾਡੇ ਕੋਲ ਲਾਈਟ ਬਚਦੀ ਹੈ, ਸਾਡੇ ਕੋਲ ਵੀ ਲੈਫਟ ਵਿਦ ਸਮ ਪਿਕਚਰਸ, ਠੀਕ ਹੈ ਨਾ। ਸੋ ਉਹ ਸਾਊਂਡ ਐਂਡ ਲਾਈਟ ਦੇ ਕਨਸੈਪਟ ਨੂੰ ਅਸੀਂ ਫੀਚਰ ਫਿਲਮ 'ਚ ਡਾਕੂਮੈਂਟਰੀ ਦੇ, ਇਹਨੂੰ ਡਾਕੂ ਫੀਚਰ ਵੀ ਕਹਿ ਸਕਦੇ ਹਾਂ ਆਪਾਂ, ਇੱਕ ਡਾਕੂ ਫੀਚਰ ਕਹਿ ਸਕਦੇ ਹਾਂ। ਇਹ ਮੈਨੂੰ ਕਨਸੈਪਟ ਮਾਈਂਡ 'ਚ ਆਇਆ ਸੀ ਲਾਲ ਕਿਲੇ ਦੇ ਕੋਲ, ਇੱਕ ਮੈਂ ਸਾਊਂਡ ਐਂਡ ਲਾਈਟ ਦਾ ਕਨਸੈਪਟ ਚੱਲਦਾ ਉੱਥੇ ਲਾਲ ਕਿਲੇ, ਤੇ ਇੱਕ ਮੈਂ ਨਾਂਦੇੜ ਦੇਖਿਆ ਸੀ ਸਾਊਂਡ ਐਂਡ ਲਾਈਟ ਦਾ ਕਨਸੈਪਟ। ਉੱਥੇ ਮੇਰੇ ਮਾਈਂਡ 'ਚ ਆਇਆ ਕਿ ਇਹਨੂੰ ਫਿਲਮ 'ਚ ਕਿਉਂ ਨਹੀਂ ਆਪਾਂ ਫਾਰਮੈਟ ਲਿਆ ਕੇ ਸਕਦੇ, ਲੇਕਿਨ ਇਟਸ ਵੈਰੀ ਡਿਫੀਕਲਟ। ਮਤਲਬ ਡਿਫੀਕਲਟ ਇਨ ਦਾ ਸੈਂਸ ਕਿ ਤੁਸੀਂ ਕਈ ਵਾਰੀ ਰਾਤ ਨੂੰ ਉੱਠ ਕੇ 2 ਵਜੇ ਦਿਮਾਗ 'ਚ ਆਈਡੀਆ ਦਾ ਲਿਖਣ ਬੈਠ ਜਾਂਦੇ ਆਪਾਂ, ਮਤਲਬ ਆਪਾਂ ਸੋਚਦੇ ਕਈ ਵਾਰੀ ਸੁਪਨੇ 'ਚ ਆਈਡੀਆ ਆਉਂਦੇ ਆ ਕਿ ਇਸ ਚੀਜ਼ ਨੂੰ ਇੱਦਾਂ ਨਹੀਂ ਇੱਦਾਂ ਕਰ ਲਓ, ਪਤਾ ਨਹੀਂ ਵਾਹਿਗੁਰੂ ਸਾਨੂੰ ਗਾਈਡ ਕਰਦਾ ਹੈ ਨਾ। ਸੋ ਇਹ ਚੀਜ਼ਾਂ ਹੁੰਦੀਆਂ ਨੇ ਇਹਦੇ ਕਰਕੇ, ਤੇ ਇਸ ਕਰਕੇ ਇਹਨੂੰ ਤਾਂ ਇਹ ਫਿਲਮ ਦੇ ਵਿੱਚ ਅਸੀਂ 3.5 ਸਾਲ ਫਿਲਮ ਬਣਾਉਣ ਚ ਲਾਏ ਆ, ਤਾਂ ਹੀ ਕੁਆਲਿਟੀ ਨਿਕਲ ਕੇ ਆਈ। ਸਬ ਸਟੈਂਡਰਡ ਨਹੀਂ ਕੰਮ ਕੀਤਾ ਵੀ ਯਾਰ ਕੋਈ ਚੀਜ਼ ਬਣਾਈ ਹੈ ਲੈਟਸ ਗੈਦਰ ਬਣੀ, ਹੈ ਨਾ। ਸੋ ਉਹ ਜਿਹੜੇ ਚੀਜ਼ਾਂ ਹੈਗੀਆਂ ਨੇ ਉਹ ਆਪਣੇ ਜਿੱਦਾਂ ਪਹਿਲੇ ਵਿਜ਼ੂਅਲਾਈਜੇਸ਼ਨ ਕੀਤੀ ਗਈ 1.25 ਸਾਲ ਕਿੱਦਾਂ ਕਰਨਾ, ਫਿਰ 1.5 ਸਾਲ ਐਗਜ਼ੀਕਿਊਸ਼ਨ 'ਚ ਲੱਗਾ, ਫਿਰ 1 ਸਾਲ ਸਾਊਂਡ ਡਿਜ਼ਾਈਨ 'ਚ ਲੱਗਾ, ਕਿਉਂਕਿ ਸਾਊਂਡ ਬਹੁਤ ਇੰਪੋਰਟੈਂਟ ਪਾਰਟ ਹੈ ਕਿ ਉਸ ਟਾਈਮ ਤੇ ਸਾਊਂਡਸ ਕਿੱਦਾਂ ਦੀਆਂ ਹੁੰਦੀਆਂ ਸੀਗੀਆਂ, ਉਸ ਟਾਈਮ ਤੇ ਸਿੱਕਿਆਂ ਦੀ ਸਾਊਂਡ ਕਿੱਦਾਂ ਦੀ ਹੁੰਦੀ ਸੀ, ਉਸ ਟਾਈਮ ਤੇ ਕਿਹੜੇ ਇੰਸਟਰੂਮੈਂਟਸ ਯੂਜ਼ ਹੁੰਦੇ ਸੀ, ਉਹੀ ਇੰਸਟਰੂਮੈਂਟ ਅਸੀਂ ਲਾਈਵ ਯੂਜ਼ ਕੀਤੇ ਇਸ ਫਿਲਮ ਦੇ ਵਿੱਚ, ਤਾਂ ਹੀ ਉਹ ਚੀਜ਼ ਨਿਕਲ ਕੇ ਦਿਲ ਤੱਕ ਛੂੰਹਦੀ ਹੈ। ਪਰ ਉਹਨੂੰ ਜਿੱਦਾਂ ਤੁਸੀਂ ਕਹਿ ਕੇ ਇੰਸਟਰੂਮੈਂਟ ਜਿਹੜੇ ਆ ਉਹ ਫਿਰ ਵਜਾਉਣ ਵਾਲੇ ਵੀ ਬੜੇ ਔਖੇ ਲੱਭੇ ਹੋਣੇ ਆ। ਨਹੀਂ, ਉਹ ਵਜਾਉਣ ਵਾਲੇ ਅੱਜ ਕੱਲ੍ਹ ਹੈਗੇ ਆ, ਜਿੱਦਾਂ ਫਲੂਟ ਹੈ, ਫਲੂਟ ਤੇ ਬਹੁਤ ਐਂਸ਼ੀਅੰਟ ਇੰਸਟਰੂਮੈਂਟ ਹੈ, ਸਿਤਾਰ ਇੱਕ ਬਹੁਤ ਐਂਸ਼ੀਅੰਟ ਇੰਸਟਰੂਮੈਂਟ ਹੈ। ਮੇਰਾ ਕਹਿਣ ਦਾ ਭਾਵ ਹੈ ਕਿ ਉਸ ਲੈਵਲ ਉਸ ਟਾਈਮ ਤੇ ਜਿਸ ਤਰੀਕੇ ਦੀ ਇੰਸਟਰੂਮੈਂਟੇਸ਼ਨ ਹੁੰਦੀ ਸੀ, ਆਪਣੀ ਵੈਸਟਰਨ ਮਿਊਜ਼ਿਕ ਵਾਲੇ ਪਾਸੇ ਜ਼ਿਆਦਾ ਨਹੀਂ ਜਾ ਸਕਦੇ, ਹੈ ਨਾ। ਇੰਸਟਰੂਮੈਂਟੇਸ਼ਨ ਤੋਂ ਮੇਰਾ ਭਾਵ ਹੈ ਕਿ ਉਸ ਵੇਲੇ ਤੁੰਬੀ ਵੀ ਹੁੰਦੀ ਸੀ, ਠੀਕ ਹੈ ਨਾ, ਢੋਲਕੀ ਵੀ ਹੁੰਦੀ ਸੀ, ਠੀਕ ਹੈ ਨਾ। ਸੋ ਪੁਰਾਤਨ ਸਾਜ਼ ਇੰਸਟਰੂਮੈਂਟੇਸ਼ਨ ਉਸ ਤਰੀਕੇ ਨਾਲ ਕੀਤੀ ਹੈ, ਤੇ ਉਹ ਮਤਲਬ ਉਹੀ ਤਰ੍ਹਾਂ ਦੇ ਆਪਾਂ ਜਿਹੜੇ ਲੋਕ ਦੇ ਉਸ ਤਰੀਕੇ ਦੇ, ਜਦੋਂ ਉਸ ਟਾਈਮ ਤੇ ਮਿਊਜ਼ੀਕਲ ਕਿਸ ਤਰ੍ਹਾਂ ਦਾ ਹੋਏਗਾ ਉਹ ਸਾਡੀ ਸਾਊਂਡ ਟੀਮ ਰਿਸਰਚ ਕਰਦੀ ਹੈ। ਉਹਨਾਂ ਨੇ ਪਹਿਲੇ 3-4 ਮਹੀਨੇ ਰਿਸਰਚ ਕੀਤੀ, ਫਿਰ ਅਸੀਂ ਕੰਮ ਸ਼ੁਰੂ ਕੀਤਾ, ਫਿਰ ਰਿਕਾਰਡਿੰਗ ਪ੍ਰੋਸੈਸ 4-4 ਮਹੀਨੇ ਲੱਗੇ। ਕਈ ਵਾਰੀ ਅਸੀਂ ਰਾਤ ਨੂੰ ਬੈਠੇ ਹੁੰਦੇ ਸੀ, ਰਾਤ ਨੂੰ ਕੱਲ੍ਹ ਨੂੰ ਕੋਈ ਰਿਕਾਰਡਿੰਗ ਕਰਨੀ ਹੈ, ਰਾਤ ਨੂੰ ਡਿਸਕਸ਼ਨ ਟੇਬਲ 'ਤੇ ਡਿਸਕਸ਼ਨ ਚੱਲ ਰਹੀ ਹੈ, ਕੱਲ੍ਹ ਨੂੰ ਸਿਤਾਰ ਦੀ ਰਿਕਾਰਡਿੰਗ ਹੈ, ਸਿਤਾਰ ਵਾਲੇ ਨੇ ਵਜਾਉਣ ਆਉਣਾ, ਤੇ ਡਿਸਕਸ਼ਨ 'ਚ ਹੋਇਆ ਕੁਛ ਨਹੀਂ ਜੀ, ਇਹਦੀ ਹਾਲੇ ਨੋਟੇਸ਼ਨ ਠੀਕ ਨਹੀਂ ਆ ਰਹੀ, ਇਹਦੀ ਰਿਕਾਰਡਿੰਗ ਆਪਾਂ ਪੋਸਟਪੋਨ ਕਰੀਏ, ਲੈਟਸ ਡੂ ਸਮਥਿੰਗ ਮੋਰ ਕ੍ਰੀਏਟਿਵ। ਤੇ ਇਸ ਤਰੀਕੇ ਨਾਲ ਅਸੀਂ ਕਰਦੇ ਹੁੰਦੇ ਸੀ, 10 ਦਿਨ ਬਾਅਦ ਕਰਾਂਗੇ ਕੋਈ ਗੱਲ ਨਹੀਂ। ਉਹ 'ਚ ਅਸੀਂ ਕਾਸਟ ਦੀ ਪਰਵਾਹ ਨਹੀਂ ਕੀਤੀ ਵੀ ਸਟੂਡੀਓ ਦੀ ਕਾਸਟ ਜਾ ਰਹੀ ਹੈ। ਪ੍ਰੋਡਕਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ। ਇਹਦਾ ਪ੍ਰੋਡਕਟ ਬਣਨਾ ਹੈ ਐਂਡ ਰਿਜ਼ਲਟ ਜਿਹੜਾ ਦੇਣਾ ਆਪਾਂ ਜਿਸ ਚੀਜ਼ ਵਾਸਤੇ ਪਰਪਸ ਵਾਸਤੇ ਬਣਾ ਰਹੇ ਹਾਂ, ਉਹ ਪਰਪਸ ਦਾ ਬੈਸਟ ਟੂ ਬੈਸਟ ਕਿੱਦਾਂ ਹੋ ਸਕਦਾ, ਇਸੇ ਕਰਕੇ ਲੋਕ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੇ। ਪਰ ਜਿੱਦਾਂ ਤੁਸੀਂ ਦੱਸਿਆ ਆ, ਚਲੋ ਇਹ ਤਾਂ ਤੁਸੀਂ 2-3 ਮਿੰਟ 'ਚ ਦੱਸਤਾ, ਪਰ ਮੇਰੀ ਉਹ ਜਿੱਦਾਂ ਕਹਿ ਰਹੋ ਕਿ ਸਬਕੌਂਸ਼ੀਅਸਲੀ ਇਹ ਚੱਲ ਰਿਹਾ ਸੀ ਵੀ ਕਿੱਡਾ ਵੱਡਾ 2-2 ਸਾਲ ਤੁਸੀਂ ਲਾਉਂਦੇ ਹੋ ਇਸ ਕੰਮ ਦੇ ਲਈ, ਤੇ ਜਿਹੜਾ ਅਸੀਂ ਮੁਲਾਂਕਣ ਕਰਨਾ ਆ ਉਹ 1.5 ਘੰਟੇ ਦੇ ਵਿੱਚ ਅਸੀਂ ਮੁਲਾਂਕਣ ਕਰਕੇ ਤੁਹਾਨੂੰ ਦੇ ਦਿੰਦੇ ਜੀ। ਬਿਲਕੁਲ, ਤੇ ਇਹ ਇੱਕ ਬਹੁਤ ਵੱਡਾ ਇੱਕ ਟਫ ਜੌਬ ਹੈਗੀ ਆ। ਪਰ ਇੱਕ ਮੈਂ ਘੋੜੇ ਵੀ ਵਿੱਚ ਦੌੜਦੇ ਦੇਖੇ ਆ, ਉਹਨਾਂ ਬਾਰੇ ਵੀ ਥੋੜ੍ਹਾ ਜਿਹਾ ਦਿਓ ਵੀ ਕਿੱਦਾਂ ਸਾਰੀ ਰਿਕਾਰਡਿੰਗ ਜਿਹੜੀ ਆ ਜਾਂ ਜੋ ਵੀ ਉੱਥੇ ਕੀਤਾ ਉਹ ਸਾਰਾ ਪੰਜਾਬ ਵਿੱਚ ਹੀ ਆ ਜਾਂ ਬਾਹਰ ਵੀ ਕਿਤੇ ਕੀਤਾ? ਉਹ ਘੋੜਿਆਂ ਦੀ ਰਿਕਾਰਡਿੰਗ ਸਾਡੇ ਬਾਬਾ ਮੜੀ ਵਾਲੇ ਦਲ ਹੈਗਾ ਨਿਹੰਗ ਸਿੰਘਾਂ ਦਾ, ਤੇ ਬਾਬਾ ਮਾਰ ਸਿੰਘ, ਉਹਨਾਂ ਨੇ ਸਾਡੀ ਸਪੋਰਟ ਕੀਤੀ। ਇਨਫੈਕਟ ਸਾਡੀ ਸ਼ੂਟਿੰਗ ਉੱਥੇ ਸੀਗੀ, ਸਾਨੂੰ ਇੰਨੇ ਘੋੜੇ ਚਾਹੀਦੇ ਆ, ਤੇ ਬੜੇ ਤਗੜੇ ਘੋੜੇ ਸੀ ਉਹਨਾਂ ਦੇ। ਅਸੀਂ ਕਰਕੇ ਫਿਰ ਉਹਨਾਂ ਨੂੰ ਅਸੀਂ ਵਿਜ਼ੂਅਲ ਇਫੈਕਟਸ ਦੇ ਵਿੱਚ ਉਹਨਾਂ ਦਾ ਸਿਲੂਏਟ ਸਕਾਈ ਰਿਪਲੇਸ ਕੀਤਾ, ਸਿਲੂਏਟ ਲਾਈਟ ਦਾ ਦਿੱਤਾ। ਲੇਕਿਨ ਉਹਨਾਂ ਨਾਲ ਸ਼ੂਟਿੰਗ ਕਰਨਾ ਥੋੜਾ ਜਿਹਾ ਔਖਾ ਹੁੰਦਾ ਵੀ ਉਹ ਟੈਕਨੀਕਲ ਨਹੀਂ ਹੁੰਦੇ, ਕਿਉਂਕਿ ਹੁਣ ਬੰਬੇ ਵਿੱਚ ਅਸੀਂ ਜਿਹੜੇ ਘੋੜੇ ਲੈਂਦੇ ਉਹ ਟੈਕਨੀਕਲ ਹੁੰਦੇ ਆ। ਮੈਂ ਪੁੱਛਿਆ ਵੀ ਸ਼ਾਇਦ ਬੰਬੇ ਦੀ ਰਿਕਾਰਡਿੰਗ ਹੈ। ਨਹੀਂ, ਉਹ ਪੰਜਾਬ ਦੀ ਹੈ ਜੀ। ਤੇ ਉਹ ਬੰਬੇ ਦੇ ਕੀ ਹੁੰਦਾ, ਘੋੜੇ ਦੇ ਕੰਨ 'ਚ ਤੁਸੀਂ ਐਕਸ਼ਨ ਬੁੱਕਸ ਸਿਖਾ ਦਿਓ, ਘੋੜਾ ਉੱਧਰ ਨਹੀਂ ਭੱਜਦਾ। ਲੇਕਿਨ ਇਹ ਨਿਹੰਗ ਸਿੰਘਾਂ ਨੂੰ ਮੈਂ ਕਿਹਾ ਤੁਸੀਂ ਇੱਧਰ ਨੂੰ ਜਾਣਾ, ਕਹਿੰਦੇ ਨਹੀਂ ਤੂੰ ਆਪਣਾ ਕੈਮਰਾ ਸਾਡੇ ਸਾਹਮਣੇ ਲਾ। ਅੱਛਾ, ਠੀਕ ਆ, ਅਸੀਂ ਉੱਧਰ ਨੂੰ ਜਾਵਾਂਗੇ। ਤੇ ਉਹ ਲੇਕਿਨ ਦੇ ਵਰ ਵੈਰੀ ਕੋਆਪਰੇਟਿਵ, ਬੜਾ ਵਧੀਆ ਉਹਨਾਂ ਨੇ ਕੀਤਾ
ਇਨਫੈਕਟ ਜਿੱਥੇ ਅਸੀਂ ਸ਼ੂਟ ਕਰ ਰਹੇ ਸੀ ਸਾਰੇ ਯੂਨਿਟ ਨੂੰ ਲੰਗਰ ਵੀ ਛਕਾਇਆ ਉਹਨਾਂ ਨੇ। ਅੱਛਾ ਜੀ। ਬਲਟੋਏ ਦਾਲ ਦੇ ਭਰ ਕੇ ਵੱਡੇ ਵੱਡੇ ਪ੍ਰਸ਼ਾਦੇ ਲੈ ਕੇ, ਬੜਾ ਇੰਟਰਸਟਿੰਗ। ਬੰਬੇ ਦਾ ਯੂਨਿਟ ਸਾਡਾ ਬੜੇ ਹੈਰਾਨ ਹੋਏ ਏਡੇ ਏਡੇ ਫੁਲਕੇ ਦੇਖ ਕੇ। ਸੋ ਬੜਾ ਵਧੀਆ ਉਹਨਾਂ ਦਾ ਸਪੋਰਟ ਰਿਹਾ। ਸੋ ਇਸ ਕਰਕੇ ਉਹ ਫਿਰ ਆਪਾਂ ਉਹਨੂੰ ਐਗਜ਼ੀਕਿਊਟ ਕਰ ਪਾਏ ਜੀ। ਤੇ ਇਹਦੇ ਵਿੱਚ ਇਹ ਵੀ ਹੋ ਸਕਦਾ ਵੀ ਜਿਹੜੀ ਤੁਸੀਂ ਰਿਕਾਰਡਿੰਗ ਜਿਹੜੀ ਉਸ ਵੇਲੇ ਦੀ ਵਿੱਚ ਤੁਸੀਂ ਲੰਗਰ ਦੀ ਵੀ ਗੱਲ ਕੀਤੀ ਹੈ ਜਾਂ ਉਹਨਾਂ ਦੀ ਕਿੱਦਾਂ ਦਾ ਤੁਹਾਡੇ ਨਾਲ ਰਿਹਾ ਰਾਬਤਾ, ਇਹ ਵੀ ਤੁਸੀਂ ਜ਼ਰੂਰ ਲੋਕਾਂ ਦੇ ਨਾਲ ਰੂਬਰੂ ਕਰਿਆ ਕਰੋ ਕਿ ਰਿਕਾਰਡਿੰਗ ਦੇ ਵਿੱਚ ਕੀ ਤੁਹਾਨੂੰ ਫੇਸ ਜਿਹੜਾ ਕਰਨਾ ਪੈਂਦਾ। ਅਸੀਂ ਇੱਕ ਮੇਕਿੰਗ ਵੀਡੀਓ ਦਿਖਾਉਂਦੇ ਆ ਫਿਲਮ ਦੇ ਐਂਡ ਦੇ ਨਾ, 2 ਮਿੰਟ ਦਾ ਜਦੋਂ ਫਿਲਮ ਮੁੱਕਦੀ ਹੈ ਨਾ, 78 ਮਿੰਟਸ ਦੀ ਫਿਲਮ ਹੈ, 2 ਮਿੰਟ ਦਾ ਇੱਕ ਮੇਕਿੰਗ ਵੀਡੀਓ ਦਿਖਾਉਂਦੇ ਆਪਾਂ ਐਂਡ ਤੇ। ਉਹ ਮੇਕਿੰਗ ਵੀਡੀਓ ਵਿੱਚ ਅਸੀਂ ਛੋਟੀ ਚੀਜ਼ਾਂ ਕਵਰ ਕਰਨ ਦੀ, ਕਿਤੇ ਘੋੜਾ ਦਲਤੀ ਮਾਰ ਰਿਹਾ, ਉੱਠ ਕੇ ਬੰਦਾ ਡਿੱਗ ਗਿਆ ਥੱਲੇ, ਉਹ ਸਾਰੀਆਂ ਚੀਜ਼ਾਂ ਉਹ 'ਚ ਦਿਖਾਈਆਂ ਨੇ। ਉਹ ਕਾਫੀ ਇੰਟਰਸਟਿੰਗ। ਚਲੋ ਇਹ ਤਾਂ ਬਹੁਤ ਵਧੀਆ ਹੋ ਗਿਆ। ਚਲੋ ਇਹ ਦੋਸਤੋ ਇਹ ਵੀ ਤੁਸੀਂ ਦੇਖ ਸਕਦੇ ਆ। ਪਰ ਰਾਏ ਸਾਹਿਬ ਖਾਲਸਾ ਦੀ ਆਪਾਂ ਗੱਲ ਕਰੀਏ ਖਾਸ ਤੌਰ ਦੇ ਵਿੱਚ ਉਹ ਉਸ ਵੇਲੇ ਦਾ ਵਿਵਰਣ ਹੈ ਉਹਦੇ ਵਿੱਚ ਕਿ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ, ਉਸ ਵੇਲੇ ਦੀਆਂ ਘਟਨਾਵਾਂ, ਫਿਰ ਸਾਕਾ ਨਨਕਾਣਾ, ਉਹ ਨਨਕਾਣਾ ਸਾਹਿਬ ਦੇ ਸਾਕੇ ਦੇ ਬਾਰੇ ਹੀ ਆ। ਤੇ ਸ਼ਹੀਦ ਦੇ ਵਿੱਚ ਤੁਸੀਂ ਕੀ ਇਹਦਾ ਕੰਟੈਂਟ ਕੀ ਲਿਆਂਦਾ? ਸ਼ਹੀਦ ਇੱਕ ਤਰ੍ਹਾਂ ਦਾ ਸਿੱਖ ਹਿਸਟਰੀ ਦਾ ਸਿਨੋਪਸਿਸ ਹੈ ਜੀ, ਸਾਰਾਂਸ਼। ਜਿਹੜਾ ਬੰਦਾ ਜਿਹਨੂੰ ਸਿੱਖ ਹਿਸਟਰੀ ਬਾਰੇ, ਜਿੱਦਾਂ ਅਸੀਂ ਗੋਰਿਆਂ ਨੂੰ ਵੀ ਫਿਲਮ ਦਿਖਾਈ, ਜਿਹੜਾ ਬੰਦਾ ਨੇ ਸਿੱਖ ਹਿਸਟਰੀ ਬਾਰੇ ਕੁਛ ਨਹੀਂ ਪਤਾ, ਉਹ ਫਿਲਮ ਦੇਖੇ ਉਹਨੂੰ ਸਿੱਖ ਹਿਸਟਰੀ ਬਾਰੇ ਪਤਾ ਚੱਲ ਜਾਏਗਾ। ਇਹ ਫਿਲਮ ਸਿੱਖੀਜ਼ਮ ਸ਼ੁਰੂ ਕਿੱਦਾਂ ਹੋਇਆ, 10 ਗੁਰੂ ਸਾਹਿਬਾਨ ਦੀ ਇੰਟਰੋਡਕਸ਼ਨ, ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੈ ਕੇ ਖਾਲਸਾ ਪੰਥ ਦੀ ਸਥਾਪਨਾ, ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਬਿਲਕੁਲ ਬਰੀਫ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਲੈ ਕੇ ਫਿਰ ਜ਼ਾਕਰੀਆ ਖਾਂ ਦਾ ਦੌਰ ਆਇਆ, ਫਿਰ ਬਾਬਾ ਗਰਜਾ ਸਿੰਘ ਬੋਤਾ ਸਿੰਘ, ਉਹ ਕਰੈਕਟਰ ਸੀ ਲਾਈਵ ਦਿਖਾਏ ਹੈ। ਉੱਥੇ ਤੱਕ ਫਿਲਮ ਟਰੈਵਲ ਕਰਦੀ ਹੈ ਬੇਸਿਕਲੀ। ਸੋ ਉੱਥੇ ਤੱਕ ਅਸੀਂ ਕਵਰ ਕੀਤਾ ਜੀ। ਤੇ ਬਾਬਾ ਬੋਤਾ ਸਿੰਘ, ਗਰਜਾ ਸਿੰਘ ਕਾਫੀ ਮਹਾਨ ਸ਼ਹੀਦ ਹੋਏ ਆ, ਹਨਾ। ਤੇ ਨਾ ਹੈ ਬੋਤਾ ਵਿੱਚ ਰੱਖ ਲੋ, ਚਿੱਠੀ ਲਿਖੀ ਸਿੰਘ ਬੋਤਾ, ਹੱਥ ਸੋਟਾ ਰਾਹ ਦੇ ਵਿੱਚ ਰੱਖ ਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਜਾ ਆਖੋ ਭਾਬੀ ਖਾਨੋ ਨੂੰ ਇਹੋ ਆਖੇ ਸਿੰਘ ਬੋਤਾ। ਉਹ ਚਿੱਠੀ ਲਿਖੀ ਸੀ ਉਹਨਾਂ ਨੇ, ਉਹ ਪੂਰਾ ਅਸੀਂ ਸੀਕੁਐਂਸ ਦਿਖਾਇਆ ਜੀ। ਅੱਛਾ ਜੀ, ਕਿਆ ਇਹ ਬਹੁਤ ਵਧੀਆ ਆ, ਕਿਉਂਕਿ ਇਹ ਜਿਹੜੇ ਸਾਡੀਆਂ ਘਟਨਾਵਾਂ ਆ ਖਾਸ ਤੌਰ ਤੇ ਸ਼ਹੀਦੀਆਂ ਹੋਈਆਂ, ਇਹਨਾਂ ਦੇ ਨਾਲ ਜਿਹੜਾ ਰੂਬਰੂ ਹੋਣਾ ਬੜਾ ਜ਼ਰੂਰੀ ਆ। ਕਿਉਂਕਿ ਅਸੀਂ ਪੜ੍ਹਨੋਂ ਤਾਂ ਹੁਣ ਹਟ ਗਏ, ਅਸੀਂ ਕਿਤਾਬਾਂ ਪੜ੍ਹਨੋਂ ਹਟ ਗਏ, ਪਰ ਅਜੇ ਸਾਡੇ ਕੋਲ ਆਹ ਮੀਡੀਆ ਹੈਗਾ ਜੀ ਕਿ ਅਸੀਂ ਜਿਹੜਾ ਫਿਲਮਾਂਕਣ ਕਰਕੇ ਜਿਹੜਾ ਇਹ ਦੱਸ ਸਕਦੇ, ਖਾਸ ਤੌਰ ਦੇ ਉੱਤੇ ਬੱਚਿਆਂ ਨੂੰ, ਇੱਥੇ ਦੇ ਜਿਹੜੇ ਜੰਪਲ ਬੱਚੇ ਆ। ਪਰ ਹੁਣ ਫਿਲਮ ਤੁਸੀਂ ਪੰਜਾਬੀ ਚ ਬਣਾਈ ਆ, ਫਿਰ ਉਹ ਬੱਚੇ ਕਿ ਜਿਨ੍ਹਾਂ ਨੂੰ ਹੁਣ ਪੰਜਾਬੀ ਦੇ ਬਾਰੇ ਇੰਨਾ ਨੌਲੇਜ ਨਹੀਂ, ਜਾਂ ਜਿੱਦਾਂ ਕਹ ਲਓ ਸ਼ਹੀਦੀ ਆ, ਉਹਨਾਂ ਨੂੰ ਬੇਸਿਕ ਤਾਂ ਆ ਸਕਦਾ, ਹੁਣ ਉਹਨਾਂ ਨਾਲ ਰਾਬਤਾ ਬਣਾਉਣਾ, ਉਹ ਕਿੱਦਾਂ ਉਹਨਾਂ ਤੱਕ ਤੁਸੀਂ ਪਹੁੰਚ ਕਰੋਗੇ? ਇੰਗਲਿਸ਼ ਸਬਟਾਈਟਲਸ ਹੈਗੇ ਥੱਲੇ, ਸਬਟਾਈਟਲ ਨਾਲ ਬਿਲਕੁਲ ਬੜੇ ਕਲੀਅਰ ਸਪਸ਼ਟ ਭਾਸ਼ਾ, ਸਿੰਪਲ ਭਾਸ਼ਾ ਦੇ ਵਿੱਚ ਅੰਗਰੇਜ਼ੀ ਦੇ ਸਬਟਾਈਟਲ ਹੈਗੇ, ਔਰ ਅਸੀਂ ਅੰਗਰੇਜ਼ੀ 'ਚ ਡੱਬ ਵੀ ਕੀਤੀ ਹੈ ਫਿਲਮ। ਅੱਛਾ ਜੀ। ਜਿਹੜਾ ਵੌਇਸ ਓਵਰ ਤੁਸੀਂ ਪੰਜਾਬੀ 'ਚ ਸੁਣ ਰਹੇ ਹੋ, ਉਹ ਅੰਗਰੇਜ਼ੀ 'ਚ ਵੀ ਹੈਗਾ ਸਾਡੇ ਕੋਲ। ਜੇ ਕਿਤੇ ਅੰਗਰੇਜ਼ੀ 'ਚ ਸ਼ੋਅ ਕਰਨਾ ਪਏ ਬੱਚਿਆਂ ਵਾਸਤੇ, ਅਸੀਂ ਅੰਗਰੇਜ਼ੀ 'ਚ ਵੀ ਕਰੀਦਾ ਜੀ। ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਹੁਣ ਅੱਗੋਂ ਸਪੈਨਿਸ਼ ਦਾ ਵੀ ਪਲਾਨ ਆ ਸਾਡਾ, ਤਾਂ ਕਿ ਵਾਈਡਰ ਰੇਂਜ ਤੱਕ ਪਹੁੰਚ ਸਕੀਏ, ਕਿਉਂਕਿ ਮਕਸਦ ਇਹ ਇਕੱਲਾ ਸਿੱਖਾਂ ਤੱਕ ਸੀਮਿਤ ਰਹਿਣਾ ਨਹੀਂ ਹੈ ਵੀ ਆਪਣੀ ਕਮਿਊਨਿਟੀ ਤੱਕ। ਮਕਸਦ ਹੈ ਵੀ ਨੌਨ ਸਿੱਖ ਤੱਕ ਆਪਾਂ ਕਿੱਦਾਂ ਪਹੁੰਚਾਂਗੇ। ਨੌਨ ਸਿੱਖ ਤੱਕ ਆਪਾਂ ਤਾਂ ਹੀ ਪਹੁੰਚਾਂਗੇ ਆਪਾਂ ਸਾਰੇ ਇਕੱਠੇ ਮਿਲ ਕੇ ਕੰਮ ਕਰੀਏ, ਸਾਰੇ ਇਕੱਠੇ ਇੱਕ ਦੂਜੇ ਨੂੰ ਸਪੋਰਟ ਕਰੀਏ, ਜਿੱਥੇ ਕਿਹੜੀ ਚੀਜ਼ ਦੀ ਲੋੜ ਆਪਾਂ ਇੱਕ ਦੂਜੇ ਨਾਲ ਖੜੇ ਹੋਈਏ, ਦੈਨ ਓਨਲੀ ਵੀ ਰੀਚ। ਅਸੀਂ ਇਦਾਂ ਨਾ ਕਰੀਏ ਕਿ ਉਹਦੀਆਂ ਲੱਤਾਂ ਇਦਾਂ ਦੀਆਂ ਖਿੱਚ ਦਈਏ ਵੀ ਅੱਗੇ ਉਹ ਕੰਮ ਕਰਨੋਂ ਹੀ ਹਟ ਜਾਵੇ। ਅਸੀਂ ਇਹ ਤੇ ਜ਼ਰੂਰ ਕਰੀਏ ਆਲੋਚਨਾਤਮਕ ਇੱਕ ਹੋਵੇ ਕਿ ਅਸੀਂ ਇਹਦੇ ਵਿੱਚ ਆਹ ਚੀਜ਼ਾਂ ਆਪਾਂ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਬੰਦਾ ਕੋਈ ਵੀ, ਕਿਉਂਕਿ ਇਹ ਇੱਕ ਬੜੀ ਵਾਸਟ, ਬਿਲਕੁਲ ਇਹਦੇ ਵਿੱਚ ਇੱਕ ਬੰਦੇ ਦੇ ਲਈ ਉਹ ਕੰਪਲੀਸ਼ਨ ਲੈਣਾ ਮੈਨੂੰ ਲੱਗਦਾ ਕਿ ਟਫ ਆ। ਪਰ ਖੈਰ ਇਹ ਸੁਜੈਸ਼ਨ ਆ ਸਾਡੇ ਸਾਰਿਆਂ ਦੇ ਵੱਲੋਂ। ਪਰ ਸੇਨੀ ਤੋਂ ਵੀ ਮੈਨੂੰ ਫੋਨ ਆਏ ਸੀ ਤੇ ਗੱਲਬਾਤ ਹੋਈ ਸੀ, ਉਹ ਗੁਰਦੁਆਰਾ ਸਾਹਿਬ ਵਿੱਚ ਗਏ ਪਾਰਕਲੀ ਦੇ ਵਿੱਚ, ਤੇ ਉਹਨਾਂ ਨੇ ਦੇਖੀ ਫਿਲਮ ਤੇ ਕਾਫੀ ਹੁੰਗਾਰਾ ਜਿਹੜਾ ਬਹੁਤ ਵਧੀਆ ਲੱਗਾ ਕਿ ਇਦਾਂ ਆ। ਤੇ ਹੁਣ ਜਿੱਦਾਂ ਰਾਏ ਸਾਹਿਬ ਖਾਲਸਾ ਅਸੀਂ ਇੱਥੇ ਦੇਖੀ ਸੀ ਲੋਗਨ ਗੁਰੂ ਘਰ ਦੇ ਵਿੱਚ, ਇਸ ਵਾਰ ਦਾ ਕੀ ਪਲਾਨ ਆ? ਇਸ ਵਾਰੀ ਲੋਗਨ ਗੁਰਦੁਆਰਾ ਸਾਹਿਬ ਵਿਖੇ 4 ਤਰੀਕ ਦਿਨ ਐਤਵਾਰ, ਜਿਹੜਾ ਆਉਣ ਵਾਲਾ 4 ਤਰੀਕ ਨੂੰ ਦਿਨ ਐਤਵਾਰ ਨੂੰ ਦੁਪਹਿਰੇ 12:30 ਵਜੇ ਲੋਗਨ ਰੋਡ ਗੁਰਦੁਆਰਾ ਸਾਹਿਬ ਵਿਖੇ ਫਿਲਮ ਦਿਖਾਈ ਜਾਏਗੀ। ਉਸੇ ਦਿਨ ਸ਼ਾਮ ਨੂੰ ਟੈਗਮ 6:15 ਵਜੇ, 4 ਤਰੀਕ ਦਿਨ ਐਤਵਾਰ ਸ਼ਾਮ ਨੂੰ 6:15 ਵਜੇ ਟੈਗਮ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਜਾਏਗੀ। ਔਰ ਨੈਕਸਟ ਵੀਕਐਂਡ ਸਾਡਾ ਜਿਹੜਾ 11 ਤਰੀਕ ਦਾ ਹੈਗਾ, ਉਹ ਵੁਲਗੁਲਗਾ ਵਿੱਚ ਗੁਰੂ ਨਾਨਕ ਸਿੱਖ ਟੈਂਪਲ ਵਿਖੇ 12:15 ਵਜੇ ਫਿਲਮ ਦਿਖਾਈ ਜਾਏਗੀ, 11 ਜੂਨ ਦਿਨ ਐਤਵਾਰ ਨੂੰ। ਉਸ ਤੋਂ ਬਾਅਦ ਐਡਲੇਟ ਦਾ ਪਲਾਨ ਹੈ ਜੀ, ਉਹ ਵੀ ਅਪਡੇਟ ਆਪਾਂ ਕਰ ਦਾਂਗੇ ਜਲਦੀ ਜੀ। ਤੇ ਸਮੁੰਦਰੀ ਸਾਹਿਬ, ਗੱਲਬਾਤ ਜਿਹੜੀ ਆਪਣੀ ਹੋਈ ਆ ਖਾਸ ਤੌਰ ਦੇ ਉੱਤੇ ਸ਼ਹੀਦ ਜਿਹੜੀ ਡਾਕੂਮੈਂਟਰੀ ਆ ਉਹਦੇ ਬਾਰੇ ਹੋਈ ਆ ਆਪਣੀ, ਤੇ ਦਰਸ਼ਕੋ ਮੈਨੂੰ ਆਸ ਆ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਣੀ ਆ ਇਹ ਡਿਸਕਸ਼ਨ ਜਿਹੜੀ ਆ। ਖਾਸ ਤੌਰ ਦੇ ਉੱਤੇ ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੁੰਦੇ ਆ ਇਹ ਬਹੁਤ ਵੱਡੀ ਮਿਹਨਤ ਹੁੰਦੀ ਹੈ, ਇਹਦੇ ਵਿੱਚ ਬਹੁਤ ਟਾਈਮ ਕੰਜ਼ਿਊਮਿੰਗ ਹੁੰਦੀ ਆ। ਅਸੀਂ ਜਿਹੜੇ ਕੰਮ ਕੁਛ ਹੁੰਦੇ ਆ, ਅਸੀਂ ਪੈਸੇ ਦੇ ਲਈ ਕੰਮ ਕਰਦੇ ਹਾਂ, ਕੁਛ ਜਿਹੜਾ ਕੰਮ ਆ ਅਸੀਂ ਜਨੂੰਨ ਹੁੰਦਾ ਸਾਡੇ ਵਿੱਚ, ਅਸੀਂ ਉਹ ਸਾਡਾ ਸ਼ੌਂਕ ਹੁੰਦਾ, ਜਾਂ ਅਸੀਂ ਕੁਛ ਕਰਨਾ ਚਾਹੁੰਦੇ ਹਾਂ ਕਿ ਜੋ ਸਾਡੇ ਬਜ਼ੁਰਗ ਕਰਦੇ ਰਹੇ, ਅਸੀਂ ਵੀ ਉਹਨਾਂ ਦੇ ਵਿੱਚ ਨਾ ਵੀ ਫਲਾਨੇ ਦੇ ਜਿਹੜੇ ਆ ਬੰਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਨੇ
ਤੇ ਅਸੀਂ ਵੀ ਕੁਛ ਇਤਿਹਾਸ ਦੇ ਵਿੱਚ ਕੁਛ ਨਾਮਣਾ ਜਿਹੜਾ ਆ ਕਰਕੇ ਜਾਈਏ। ਸਮੁੰਦਰੀ ਸਾਹਿਬ ਦੀ ਜਿਹੜੀ ਮੁਲਾਕਾਤ ਹੈ ਉਹਦਾ ਸਾਰਾਂਸ਼ ਮੈਨੂੰ ਲੱਗਦਾ ਇਹੀ ਨਿਕਲਦਾ ਆ ਕਿ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਦੀ ਸਪੋਰਟ ਕਰੀਏ। ਸਪੋਰਟ ਕਿੱਦਾਂ ਕਰ ਸਕਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਜਾਓ, ਜਿੱਥੇ ਵੀ ਤੁਸੀਂ ਨੇੜੇ ਦਾ ਹੈਗਾ, ਚਾਹੇ ਤੁਸੀਂ ਲੋਗਨ ਗੁਰੂ ਘਰ ਹੋ, ਚਾਹੇ ਟੇਗਮ ਦੇ ਵਿੱਚ ਹੋ ਇਸ ਵੀਕਐਂਡ ਦੇ ਉੱਤੇ, ਇਸ ਸੰਡੇ, ਅਤੇ ਤੁਸੀਂ ਕੌਪ ਸਰਵਰ ਹੋ ਤਾਂ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਐਡੀਲੇਡ ਦੇ ਵਿੱਚ ਨੇ, ਮੈਲਬੌਰਨ ਦੇ ਵਿੱਚ ਨੇ, ਫਿਰ ਨਿਊਜ਼ੀਲੈਂਡ ਵੀ ਜਾ ਰਹੇ ਨੇ, ਵੱਖ-ਵੱਖ ਦੁਨੀਆ ਦੇ ਪਾਰਟ ਦੇ ਵਿੱਚ ਜਾ ਰਹੇ ਨੇ। ਫਿਰ ਉਸ ਤੋਂ ਬਾਅਦ ਜਿੱਦਾਂ ਇਹਨਾਂ ਨੇ ਦੱਸਿਆ ਕਿ ਹਾਂਗਕਾਂਗ ਵੀ ਜਾਣਗੇ, ਅਤੇ ਖਾਸ ਤੌਰ ਦੇ ਉੱਤੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਓ, ਕਿਉਂਕਿ ਉਹਨਾਂ ਨੂੰ ਫਿਰ ਸਾਡੀ ਹਿਸਟਰੀ, ਸਾਡੀ ਵਿਰਾਸਤ ਆ, ਸਾਡਾ ਜਿਹੜਾ ਸੱਭਿਆਚਾਰ ਆ, ਅਸੀਂ ਕਿੱਥੋਂ ਚੱਲੇ ਸੀ, ਅਸੀਂ ਕਿਹਨਾਂ ਨੂੰ ਮੰਨਣ ਵਾਲੇ ਆ, ਉਹਨਾਂ ਦੇ ਬਾਰੇ ਜਿਹੜਾ ਆ ਤੁਸੀਂ ਜ਼ਰੂਰ ਜਾਣਕਾਰੀ ਜਿਹੜੀ ਇਸ ਡਾਕੂਮੈਂਟਰੀ ਸ਼ਹੀਦ ਤੋਂ ਲੈ ਸਕਦੇ ਹੋ। ਅਤੇ ਜਗਮੀਤ ਸਿੰਘ ਸਮੁੰਦਰੀ ਸਾਹਿਬ, ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਮੈਂ ਇੰਡੋਸ ਟੀਵੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਗੱਲ ਇੰਨੇ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮਤਲਬ ਅਨਕੰਡੀਸ਼ਨਲ ਯਤਨ ਕੀਤਾ। ਸੋ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਕਰਦਾ, ਸੰਗਤ ਦਾ ਧੰਨਵਾਦ ਕਰਦਾ, ਪੂਰੀ ਲੋਗਨ ਰੋਡ ਗੁਰਦੁਆਰਾ ਸਾਹਿਬ ਕਮੇਟੀ, ਟੈਗਮ ਗੁਰਦੁਆਰਾ ਸਾਹਿਬ ਕਮੇਟੀ, ਪੂਰੀ ਕਮੇਟੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੌਕਾ ਦਿੱਤਾ ਸਾਨੂੰ ਇੱਥੇ ਫਿਲਮ ਲਿਆ ਕੇ ਦੇਖਣ ਦਾ। ਜ਼ਰੂਰ ਆਓ, ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਫਿਲਮ ਦੇਖਣ, ਤਾਂ ਕਿ ਤੁਹਾਨੂੰ ਪਤਾ ਲੱਗੇ ਰੀਲਿਵ ਹਿਸਟਰੀ ਐਜ਼ ਇਟ ਅਨਫੋਲਡਸ, ਵੀ ਤੁਹਾਨੂੰ ਹਿਸਟਰੀ ਰੀਲਿਵ ਹੁੰਦੀ ਹੈ ਉਹਦੇ 'ਚ, ਵੀ ਤੁਸੀਂ 300 ਸਾਲ 400 ਸਾਲ ਪਿੱਛੇ ਚੱਲ ਜਾਂਦੇ ਹੋ, ਜੋ ਸਾਊਂਡ ਦਾ ਡਿਜ਼ਾਈਨ ਹੈ, ਜੋ ਪਿਕਚਰ ਦਾ ਡਿਜ਼ਾਈਨ ਹੈ। ਸੋ ਤੁਸੀਂ ਇਹ ਜ਼ਰੂਰ ਦੇਖੋ, ਬੱਚਿਆਂ ਨੂੰ ਵੀ ਦਿਖਾਓ, ਔਰ ਮੈਂ ਆਸ ਕਰਦਾ ਕਿ ਤੁਹਾਨੂੰ ਜਿੱਦਾਂ ਬਾਕੀ ਸ਼ਹਿਰਾਂ 'ਚ ਸਾਨੂੰ ਪਿਆਰ ਮਿਲਿਆ, ਇੱਥੇ ਵੀ ਪਿਆਰ ਮਿਲੇਗਾ ਜੀ। ਅਤੇ ਇਸੇ ਆਸ ਦੇ ਨਾਲ ਦੋਸਤੋ ਕਿ ਤੁਸੀਂ ਉੱਥੇ ਜ਼ਰੂਰ ਪਹੁੰਚੋਗੇ, ਜਿੱਥੇ ਵੀ ਕਿਤੇ ਤੁਸੀਂ ਦੁਨੀਆ ਦੇ ਪਾਰ ਦੇ ਵਿੱਚ ਹੋ, ਇਹ ਜ਼ਰੂਰ ਦੇਖੋ। ਖਾਸ ਤੌਰ ਦੇ ਉੱਤੇ ਇਹ ਜ਼ਰੂਰੀ ਵੀ ਆ, ਸਾਡਾ ਹੋਰ ਨਹੀਂ ਕੁਛ ਕਰ ਸਕਦੇ, ਅਸੀਂ ਹੌਸਲਾ ਦੇ ਦਈਏ, ਚਾਹੇ ਫੇਸਬੁੱਕ ਦੇ ਜ਼ਰੀਏ ਅਸੀਂ ਇੱਕ, ਤਾਂ ਕਿ ਉਹ ਜਿਹੜਾ ਹੋਰ ਵੀ ਅੱਗੇ ਨਿਖਾਰ ਕੇ ਕੰਮ ਜਿਹੜਾ ਆ ਲੈ ਕੇ ਆਉਣ, ਅਤੇ ਹੋਰ ਵੀ ਸਿੱਖ ਜਿਹੜਾ ਇਤਿਹਾਸ ਆ ਸਾਡੇ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕਰਨ। ਸਨਮੁਖ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਆ, ਇਹ ਤੁਸੀਂ ਫੀਡਬੈਕ ਸਾਡੇ ਤੱਕ ਜ਼ਰੂਰ ਦੇ ਸਕਦੇ ਹੋ। ਇਹ ਤੁਸੀਂ ਹੁਣ ਆਪਣਾ ਖਿਆਲ ਰੱਖਿਓ, ਫਿਰ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਸ਼ਖਸੀਅਤ ਦੇ ਨਾਲ, ਇੱਕ ਨਵੇਂ ਕੰਮ ਦੇ ਨਾਲ। ਤਦ ਤੱਕ ਰੱਬ ਰਾਖਾ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।